अच्छा काशिफ साहब, जिस तरह के भाई साहब गल कर रहे हैं कि मौजूद साढ़ा छुट्टियां मयारी तालीम है, लेकिन ये आउटसोर्स वाला जी गल है ये बड़ी अहम है कि की वजह बनी कि हुकूमत जी है जिहदी बुनियादी जिम्मेदारी है तालीम सेहत रोज़गार, वो अपनी एक जिम्मेदारी जी तालीम है वो तो पिछे हटती पई है और आउटसोर्स करती पई है। गो कि तुहाड़ा ताल्लुक प्राइवेट स्कूल सैक्टर के नाल है, लेकिन गैर जानबदार राय की है तुहाड़ी इहदे बारे? देखो जी, आउटसोर्स का जिहड़ा इन्होंने सिलसिला शुरू किया, तुसीं ये भी देखा है कि सरकारी साडे नाल टीचर्स बैठे ने इत्थे हुण ते सरकारी नौकरियां खत्म कर दित्तियां गईयां। सरकारी नौकरी दे अंदर हुण चाम भी नहीं रहा। हुण असातिज़ा जिहड़े आए ने जिस तरह वो कहंदे पे सन कि 100 किस्म की ड्यूटी इन्हां ते लगी है, तो बिल्कुल वो सही कह रहे हैं। हुण गवर्नमेंट नूं ये पता है कि ऐसी सरकारी नौकरी STIs जिहड़े हुण लैके आ गए ने, जिहड़े कॉन्ट्रैक्ट दे उत्ते ने, ਉਹਦੇ ਅੰਦਰ ਹੁਣ ਪੈਨਸ਼ਨ ਵੀ ਬਚਦੀ ਪਈ ਇਹਨਾਂ ਦੀ। ਉਹ ਜਿਹੜਾ ਟੀਚਰਾਂ ਤੋਂ ਲੱਖ ਰੁਪਏ ਸੈਲਰੀ ਸੀ ਉਹ ਵੀ ਬਚਾਉਂਦੇ ਪਏ ਨੇ। ਇਹਨਾਂ ਨੇ ਬੇਸਿਕਲੀ ਇੱਕ ਬਚਾਓ ਮੁਹਿੰਮ ਸ਼ੁਰੂ ਕੀਤੀ ਸੀ ਆਊਟਸੋਰਸ ਕਰਨ ਦੀ, ਉਹ ਇੱਕ ਸਿਲਸਿਲਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਦੂਸਰਾ ਇਹਨਾਂ ਨੇ ਪ੍ਰਾਈਵੇਟ ਸੈਕਟਰ ਨੂੰ ਇੰਗੇਜ ਕਰਿਆ। ਦੇਖੋ ਇੱਕ ਇਹ ਤੇ ਕਹਿੰਦੇ ਨੇ ਨਾ ਬੱਚਿਆਂ ਨੂੰ ਫ੍ਰੀ ਤਾਲੀਮ ਹੈ ਸਰਕਾਰੀ ਸਕੂਲਾਂ 'ਚ, ਲੇਕਿਨ ਸਰਕਾਰ ਦਾ ਇੱਥੇ ਜਿਹੜਾ ਹੈ ਪੰਜਾਬ ਦੇ ਅੰਦਰ ਤਕਰੀਬਨ 7 ਤੋਂ 8,000 ਰੁਪਏ ਫੀ ਬੱਚਾ ਲੱਗਦਾ ਹੈ। अगर अपने सरकार अपने जेब तो खर्च कर दी एक बच्चे वास्ते। अगर मैनू एक इजाजत दिओ विच लुकमा दे रहे हैं मस्ती दे नाल कि मैं कहना तुसी फ्री ना देवो, तुसी ये एहसान भी ना करो। जो वालदैन एडी महंगाई दे विच जिंदगी गुजार रहे ने ते 50 100 200 500 1000 फीस भी दे देंगे। तुसी ये एहसान भी राणा साहब खत्म करो कि मुफ्त तालीम दे रहे हैं, मुफ्त किताबां दे रहे हैं। तुसी किताबां दे भी पैसे लवो, तुसी तालीम दे भी पैसे लवो, स्कूल दी फीस भी लवो, तो साडी जान छड्डो। सही राणा साहब के मामले दे तो भाई साहब तुहाडे डिटेल गल करदे हैं, लेकिन कैसा तुसी अपनी गल जारी रखो प्लीज। हाँ जी, तो उस सिलसिला है जी कि आउटसोर्स जिहड़ा है इन्होंने जिस तरह यूसुफ वासी साहब ने किया कि गवर्नमेंट की तरजीह ते तालीम ते 25A आर्टिकल तो गवर्नमेंट दे है कि उन्होंने देना है इत्थे, लेकिन साढ़े को उन्होंने पूरा किया जा रहा है। असी प्राइवेट सैक्टर जिले देखो, मैं सिंपल जी गल दसा, ये अंदर कोई दो राय नहीं है। जो भी इस तालीम के उत्ते अगर अरूज आया जिस तरह प्राइवेट सैक्टर के उत्ते आया, ਇਹਦੇ ਅੰਦਰ ਫੌਜ ਦਾ ਬਹੁਤ ਵੱਡਾ ਕਿਰਦਾਰ ਸੀ। ਇਹਦੇ ਅੰਦਰ ਜਨਰਲ ਜ਼ਿਆਉਲ ਹਕ ਸਾਹਿਬ ਜਿਹੜੇ ਭੁੱਟੋ ਸਾਹਿਬ ਨੇ ਜਿਹੜੇ ਨੈਸ਼ਨਲਾਈਜ਼ ਕੀਤੇ ਇਦਾਰੇ, ਇਹਨਾਂ ਨੇ ਜਦੋਂ ਡੀਨੈਸ਼ਨਲਾਈਜ਼ ਕੀਤੇ ਤੇ ਜ਼ਿਆਉਲ ਹਕ ਸਾਹਿਬ ਦੀ ਇਨੀਸ਼ੀਏਟਿਵ ਜੀ ਜੀ ਉਹਨਾਂ ਨੇ ਮੇਰੇ ਵਾਲਿਦ ਸਾਹਿਬ ਮਰਹੂਮ ਅਦੀਬ ਜਾਵਦਾਨੀ ਸਾਹਿਬ ਨੇ ਜਿਨ੍ਹਾਂ ਨੇ ਇਸ ਤਨਜ਼ੀਮ ਦੀ ਬੁਨਿਆਦ ਵੀ ਰੱਖੀ ਹੈ, ਤੇ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਪ੍ਰਾਈਵੇਟ ਤਾਲੀਮੀ ਇਦਾਰੇ ਖੋਲੋ, ਸਾਨੂੰ ਮੁਲਕ ਦੀ ਜ਼ਰੂਰਤ ਹੈ, ਤਾਲੀਮ ਆਮ ਕਰਨੀ ਹੈ। ਅਸੀਂ ਲੋਕ ਬੜੇ ਡਰਦੇ ਸਨ ਜਿਹੜੇ ਪਹਿਲੇ ਨੈਸ਼ਨਲ ਹੋਏ, ਅਸੀਂ ਖੋਲੇ, ਸਾਨੂੰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜ਼ਿਆਉਲ ਹਕ ਸਾਹਿਬ ਤੇ ਉਹਨਾਂ ਦੀ ਕੈਬਨਿਟ ਨੇ ਟੀਮ ਨੇ ਸਾਨੂੰ ਬੜੀ ਮਦਦ ਕੀਤੀ ਉੱਤੇ। ਫਿਰ ਦੌਰ ਆ ਗਿਆ ਪਰਵੇਜ਼ ਮੁਸ਼ਰਫ ਸਾਹਿਬ ਦਾ, ਉਹਦੇ ਅੰਦਰ ਵੀ ਪ੍ਰਾਈਵੇਟ ਸੈਕਟਰ ਨੂੰ ਟੈਕਸ ਦੀ ਰਿਬੇਟਸ, ਟੈਕਸ ਦੀ ਛੂਟ, ਬੜਾ ਕੁਛ ਮੁਰਾਦ ਕੀਤੀ ਉਹਨਾਂ ਨੇ, ਵਫਾਕ ਦੇ ਲੈਵਲ ਤੇ ਵੀ ਸੂਬਿਆਂ ਦੇ ਲੈਵਲ ਤੇ ਵੀ। ਤੇ ਤਕਰੀਬਨ ਜਿਹੜਾ ਉਹਨਾਂ ਦਾ ਟੈਨਿਓਰ ਹੈ ਉਹਦੇ ਅੰਦਰ ਵੀ ਬਹੁਤ ਫਲੀ ਫੁਲੀ ਤਾਲੀਮ ਪ੍ਰਾਈਵੇਟ ਸੈਕਟਰ ਫਲਿਆ। ਉਹਦੇ ਅੰਦਰ ਟੈਕਸ ਰੈਵਨਿਊ बढ़िया, 25 किस्म के टैक्सेस ਸਾਡੇ ਕੋਲ ਲੈਂਦੇ ਪਏ। ਪਰਵੇਜ਼ ਮੁਸ਼ਰਫ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਸੀ ਕਿ ਪ੍ਰਾਈਵੇਟ ਸਕੂਲਾਂ ਵਾਸਤੇ ਉਹਨਾਂ ਨੇ ਜਿਹੜਾ ਬਿਜਲੀ ਦਾ ਟੈਰਿਫ ਸੀ ਉਹ ਡੋਮੈਸਟਿਕ ਕਰ ਦਿੱਤਾ ਸੀ ਕਮਰਸ਼ੀਅਲ ਤੋਂ। 19 ਸਾਲ ਤੱਕ ਕਹਿ ਰਿਹਾ ਹੈ। ਜਦੋਂ ਸਿਵਿਲੀਅਨ ਹੁਕੂਮਤਾਂ ਆਉਂਦੀਆਂ ਨੇ ਕੋਈ ਨਾ ਕੋਈ ਬੇੜਾ ਗਰਕ ਤਾਲੀਮ ਦਾ ਕਰਕੇ ਜਾਂਦੀਆਂ ਨੇ। ਮਾਜ਼ੀ ਦੀ ਹੁਕੂਮਤਾਂ ਲੈ ਲਓ, ਹੁਣ ਦੀ ਵੀ ਲੈ ਲਓ, ਕੋਈ ਪਾਲਿਸੀ ਤਾਲੀਮੀ ਚੱਲਦੀ ਨਹੀਂ ਪਈ, ਮੁਸਤਹਕਮ ਪਾਲਿਸੀ ਕੋਈ ਨਹੀਂ, ਮੁਸਤਹਕਮ ਨਹੀਂ। ਹੁਣ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਉੱਤੇ ਇੱਕ ਜਿਹੜਾ ਮੇਨ ਮਾਡਲ ਜਿਹੜਾ ਹੁਣ ਮਿਨਿਸਟਰ ਸਾਹਿਬ ਗਏ ਨੇ ਇੰਗਲੈਂਡ ਤੇ ਗਏ ਨੇ, ਉਹ ਜ਼ਿਆਦਾ ਉੱਥੇ ਉਸ ਚੀਜ਼ ਤੇ ਫੋਕਸ ਨੇ। ਹੁਣ ਦੇਖੋ ਕਿ ਪੈਫ ਜਿਹੜਾ ਹੈ ਜਿਹਦੇ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਆਪਣਾ ਦੇ ਦੇਣਾ ਸਾਰਾ ਸਿਲਸਿਲਾ, ਉਹਦਾ ਬਜਟ ਵੀ ਹੁਣ ਤਕਰੀਬਨ 80-84 ਅਰਬ 40 ਅਰਬ ਤੋਂ 80-84 ਅਰਬ ਤੱਕ ਲੈ ਕੇ ਜਾ ਰਹੇ ਨੇ। ਇਹਦਾ ਮਤਲਬ ਹੈ ਕਿ ਮਜ਼ੀਦ ਸਕੂਲਾਂ ਨੂੰ ਜਿਹੜਾ ਆਊਟਸੋਰਸ ਜਾਂ ਜਿਸ ਤਰ੍ਹਾਂ ਯੂਸੁਫ ਬਾਸੀ ਸਾਹਿਬ ਨੇ ਕਿ ਠੇਕੇ ਤੇ, ਉਹਨਾਂ ਦਾ ਇਰਾਦਾ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਆਪਣੇ ਅੰਦਰ ਕਰਾਂਗੇ, ਉਹਦੇ ਅੰਦਰ ਕਰਕੇ ਫਿਰ ਸਾਰਾ ਕੁਝ ਹੈ ਸਿਲਸਿਲਾ ਕਰਾਂਗੇ, ਪੈਸੇ ਉਹਨਾਂ ਨੂੰ ਦੇਣਗੇ। ਇਹਦਾ ਤਸਲਸਲ ਕਿਸ ਵਕਤ ਤੱਕ ਜਾਂਦਾ, ਕਿਸ ਹੱਦ ਤੱਕ ਜਾਂਦਾ, ਇਹਦਾ ਕੋਈ ਇਹਦੀ ਫਿਊਚਰ ਦਾ ਹਿੱਸਾ ਨਹੀਂ ਪਤਾ। ਫਿਰ ਨਵਾਜ਼ ਸ਼ਰੀਫ ਐਮੀਨੈਂਸ ਸਕੂਲ ਜਿਹੜੇ ਬਣੇ ਨੇ, ਠੀਕ ਹੈ ਜੀ, ਅੱਛੀ ਗੱਲ ਹੈ, ਬਣਨਾ ਚਾਹੀਦਾ ਨੇ। ਉਹਦੇ ਉੱਤੇ ਵੀ ਫੀ ਬੱਚਾ ਤਕਰੀਬਨ 5500 ਰੁਪਇਆ ਗਵਰਨਮੈਂਟ ਦਿਆ ਕਰੇਗੀ, ਲੇਕਿਨ ਉਹ ਹਰ ਤਹਿਸੀਲ ਦੇ ਅੰਦਰ 2-2 ਬੰਦੇ में 1000 ਜਾਂ 1300 ਸਕੂਲ ਬਣਨਾ ਹੈ। लेकिन फिर मेरी गल उत्थे आ जाती है कि जिस तनासब नाल आबादी 60 लाख सालाना वधदी पई है, तो पंजाब की आबादी जिन्नी वधदी पई है ਉਹਦੇ ਅੰਦਰ 1000 ਸਕੂਲ ਹੈ, ਕੁਝ ਨਹੀਂ ਹੋਏਗਾ। ਇਹ ਤੇ ਹਰ ਮਹੀਨੇ ਦੇ ਬੁਨਿਆਦ ਤੇ 100 ਸਕੂਲ ਸਾਨੂੰ ਚਾਹੀਦਾ। ਕਾਸਾ ਇੱਕ ਤੇ ਕਮੀ ਹੈ ਨਾ ਸਕੂਲਾਂ ਦੀ, ਵਸਾਇਲ ਦੀ। ਇੱਕ ਕਮੀ ਜਿਹੜੀ ਹੈ ਮਿਆਰੀ ਤਾਲੀਮ ਦੀ ਵੀ ਹੈ ਕਿ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ। ਉਹਨਾਂ ਦਾ ਸਿਲੇਬਸ ਚੁੱਕ ਕੇ ਵੇਖ ਲਓ, ਉਹ ਬੱਚਿਆਂ ਨੂੰ ਕੀ ਪੜ੍ਹਾ ਰਹੇ ਨੇ, ਔਰ ਪ੍ਰਾਇਮਰੀ ਕਲਾਸਿਸ ਦੇ ਵਿੱਚ ਕੀ ਪੜ੍ਹਾਉਂਦੇ ਪਏ ਨੇ, ਔਰ ਅਸੀਂ ਕਿੱਥੇ ਖਲੋਤੇ ਹੋਏ ਹਾਂ। ਆਗਾ ਸਾਹਿਬ ਜਿਹੜੀ ਗੱਲ ਕਾਸ਼ਿਫ ਸਾਹਿਬ ਵੀ ਕਰ ਰਹੇ, ਭਾਈ ਸਾਹਿਬ ਵੀ ਕਰ ਰਹੇ ਨੇ ਕਿ ਮਿਆਰੀ ਤਾਲੀਮ ਜਿਹੜਾ ਹੈ, देखो इन्होंने लफ्ज़ इस्तेमाल किया बचत जी है ना स्कीम। मैं समझदा कि मौजूदा हुकूमत जी है ना वो तलीमी शोबे बचत नहीं कर रही और तलीम मुकाओ काम कर रही है, ठीक है ना जी। टीचर तो पहले मुका छड़े ने उन्होंने। जो टीचर कहते होंगे ने कि बाहरले मुल्क तरक्की इस वास्ते करते हैं कि जिस भी शोबे जो बंदा हायर किया जाता है उन्होंने बेहतरीन मुआवजा, बेहतरीन माहौल दिता जाता है ताकि वह मैक्सिमम आउटपुट जी दे। और खास तौर पर टीचर की इतने उत्थे इन्नी कदर है कि अगर कोई टीचर किसी अदालत चला जाए
ਤੇ ਜੱਜ ਵੀ ਖੜਾ ਹੋ ਜਾਂਦਾ ਆਪਣੀ ਕੋਰਟ ਦੇ ਵਿੱਚ ਜਨਾਬ ਵਾਲੀ ਉਹਦੇ ਇਹਤਰਾਮ ਦੇ ਵਿੱਚ। ਤੇ ਸਾਡੇ ਇੱਥੇ ਸੜਕਾਂ 'ਤੇ ਵੇਖ ਲਓ ਕਿ ਟੀਚਰ ਆਪਣਾ ਹੱਕ ਮੰਗਣ ਤੇ ਉਹਨਾਂ ਨੂੰ ਲਾਠੀਆਂ ਪੈਂਦੀਆਂ ਨੇ, ਚੁੱਕ ਚੁੱਕ ਗੱਡੀਆਂ ਸੁੱਟੀਆਂ ਜਾਂਦਾ। ਮਿਆਰੇ ਤਾਲੀਮ ਦੇ ਉੱਤੇ ਟੀਚਰ ਯੂਨੀਅਨ ਜਿਹੜੀ ਉਹ ਕੀ ਸੋਚਦੀ ਹੈ? ਦੇਖੋ ਜੀ, ਜਿਸ ਤਰ੍ਹਾਂ ਯੂਸਫ ਅਬਾਸੀ ਸਾਹਿਬ ਨੇ ਵੀ ਕਿਹਾ ਕਿ ਅਸਾਤਿਜ਼ਾ ਦੀ ਸ਼ਾਰਟੇਜ ਹੈ ਸਕੂਲਾਂ ਦੇ ਵਿੱਚ। ਮੈਂ ਇਹ ਸਮਝਣਾ ਕਿ ਇੰਤਹਾਈ ਜ਼ਿਆਦਾ ਸ਼ਾਰਟੇਜ ਹੋਣ ਦੇ ਬਾਵਜੂਦ ਜਿਹੜੇ ਸਾਡੇ ਸਰਕਾਰੀ ਟੀਚਰ ਮੌਜੂਦ ਨੇ ਉਹ ਨਿਹਾਇਤ ਮਿਹਨਤ ਔਰ ਜਾਂਫਸ਼ਾਨੀ ਦੇ ਨਾਲ ਆਪਣਾ ਕੰਮ ਕਰ ਰਹੇ ਨੇ। ਸਿਰਫ ਤਾਲੀਮ ਨਹੀਂ, ਤਾਲੀਮ ਦੇ ਨਾਲ ਨਾਲ ਤਰਬੀਅਤ ਵੀ ਕਰ ਰਹੇ ਨੇ। ਮੈਂ ਤੁਹਾਨੂੰ ਦੱਸਣਾ ਵਾ, ਹਰ ਮਹੀਨੇ ਸਾਨੂੰ ਇੱਕ ਥੀਮ ਆਫ ਦੀ ਮੰਥ ਆਉਂਦਾ ਹੈ। ਸਹੀ। ਉਹ ਥੀਮ ਆਫ ਦੀ ਮੰਥ ਦੇ ਉੱਤੇ ਅਸੀਂ ਬੱਚਿਆਂ ਕੋਲ ਸਪੀਚ ਕਰਾਈ ਦੀ, ਖੁਦ ਲੈਕਚਰ ਦੇਈਦਾ, ਚਾਰਟ ਬਣਵਾਈਦੇ ਨੇ। ਉਸ ਥੀਮ ਆਫ ਦੀ ਮੰਥ ਦੇ ਜ਼ਰੀਏ ਉਹ ਜਿਹੜਾ ਟਾਪਿਕ ਮਿਲਦਾ ਹੈ ਉਹਦੇ ਜ਼ਰੀਏ ਅਸੀਂ ਬੱਚਿਆਂ ਨੂੰ ਤਰਬੀਅਤ ਕਰਨੇ ਆ। ਇੱਕ ਹੋਰ ਗੱਲ, ਜਦੋਂ ਅਸੀਂ ਸਵੇਰ ਅਟੈਂਡੈਂਸ ਲਗਾਉਂਦੇ ਆ, ਫਿਰ ਉਸ ਤੋਂ ਬਾਅਦ ਅਸੀਂ ਇਸਲਾਮੀਆਤ ਜਾਂ ਤਰਜਮਾਤੁਲ ਕੁਰਾਨ ਦਾ ਪੀਰੀਅਡ ਲੈਂਦੇ ਆ। ਅਸੀਂ ਉਸ ਦੇ ਰਾਹੀਂ ਬੱਚਿਆਂ ਨੂੰ ਅਸੀਂ ਕੋਈ ਇੱਕ ਵਾਕਿਆ ਲੈ ਕੇ, ਟਾਪਿਕ ਲੈ ਕੇ ਅਸੀਂ ਬੱਚਿਆਂ ਦੀ ਤਰਬੀਅਤ ਕਰਨੇ ਆ। ਸਹੀ। ਸਿਰਫ ਅਸੀਂ ਕਿਤਾਬਾਂ ਰਟਾਉਣ ਵਾਲਾ ਕੰਮ ਨਹੀਂ ਕਰਦੇ। ਅਲਹਮਦੁਲਿਲਾ ਸਹੀ ਸਰਕਾਰੀ ਸਕੂਲਾਂ ਦਾ ਵਿਜ਼ਿਟ ਕਰੋ, ਆਓ ਮੈਂ ਤੁਹਾਨੂੰ ਦਿਖਾਵਾਂ ਕਿ ਸਰਕਾਰੀ ਸਕੂਲ ਟੀਚਰ ਕਿਸ ਮੁਖਲਸਾਨਾ ਤੌਰ ਤੇ ਆਪਣੀ ਡਿਊਟੀ ਸਾਡੇ ਅੰਜਾਮ ਦੇ ਰਹੇ। ਇਹ ਸਾਰੀ ਜਿਹੜੀ ਛੁੱਟੀਆਂ ਦੀ ਗੱਲ ਹੈ ਨਾ, ਛੁੱਟੀਆਂ ਦੀ ਗੱਲ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਠੀਕ ਹੈ ਜ਼ਰੂਰੀ ਹੈ, ਕਰਨੀਆਂ ਚਾਹੀਦੀਆਂ, ਲੇਕਿਨ ਛੋਟੇ ਬੱਚੇ ਜਿਹੜੇ ਨੇ ਜਿਹੜੇ ਮੌਸਮ ਦੇ ਵਿੱਚ ਬਾਹਰ ਨਹੀਂ ਨਿਕਲ ਸਕਦੇ, ਜਿਸ ਤਰ੍ਹਾਂ ਪ੍ਰਾਇਮਰੀ ਹਿੱਸਾ ਹੋ ਗਿਆ, ਜਿਹੜਾ ਜ਼ਿਆਦਾ ਹਸਾਸ ਛੋਟੀ ਉਮਰ ਦੇ ਬੱਚੇ ਜਿਹੜੇ ਹਨ 6ਵੀਂ 7ਵੀਂ, ਉਹਨਾਂ ਨੂੰ ਤਾਂ ਚਲੋ ਠੀਕ ਹੈ। ਹੁਣ ਜਿਹੜੇ ਜਿਸ ਤਰ੍ਹਾਂ ਪਹਿਲਾਂ ਕਿਹਾ 8ਵੀਂ 9ਵੀਂ 10ਵੀਂ 11ਵੀਂ 12ਵੀਂ ਜਿਨ੍ਹਾਂ ਦੇ ਬੋਰਡ ਦਾ ਇਮਤਿਹਾਨ ਹੈ, ਤੁਸੀਂ ਉਹਨਾਂ ਨੂੰ ਤਾਂ ਇਜਾਜ਼ਤ ਦਿਓ ਨਾ। ਹੁਣ ਤੁਸੀਂ ਦੇਖੋ ਇਹ ਬੱਚੇ ਜਿਹੜੇ ਮੈਂ ਕਲਾਸਾਂ ਦਾ ਕਿਹਾ, ਬਲਕਿ ਸਾਰੇ ਬੱਚੇ ਕੋਈ ਟਿਊਸ਼ਨਾਂ ਤੇ ਜਾਂਦਾ, ਕੋਈ ਅਕੈਡਮੀਆਂ ਜਾਂਦਾ। ਇਹ ਜਿਹੜੇ ਬੱਚੇ ਜਿਹੜੇ ਇਹਨਾਂ ਦੀ ਕਲਾਸਾਂ ਦਾ ਮੈਂ ਨਾਂ ਲਿਆ ਹੈ, ਇਹ ਬੱਚੇ ਤਾਂ ਲਾਜ਼ਮੀ ਜਾਂਦੇ ਨੇ ਨਾ, ਕਿਉਂਕਿ ਇਹਨਾਂ ਦੀ ਬੋਰਡ ਦੀ ਕਲਾਸਾਂ ਨੇ। ਹੁਣ ਇੱਕ ਬੱਚਾ ਘਰੋਂ ਨਿਕਲ ਕੇ ਅਕੈਡਮੀ ਜਾ ਸਕਦਾ ਕਿ ਉਹ ਸਕੂਲ ਨਹੀਂ ਆ ਸਕਦਾ? ਸਾਡੀ ਤਜਵੀਜ਼ ਇਹ ਵੇ ਕਿ ਸਵੇਰ ਤੁਸੀਂ 7 ਵਜੇ ਤੋਂ ਲਾ ਕੇ 10 10:30 ਵਜੇ ਤੱਕ ਅਗਰ ਸਕੂਲ ਲਾਓ, ਉਹਦੇ 6 ਪੀਰੀਅਡ ਬਣਦੇ ਨੇ 35 ਮਿੰਟਸ ਦੇ। ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਨੂੰ ਤਿਆਰ ਹਾਂ। ਇੱਕ ਜਿਹੜਾ ਕਨਸੈਪਟ ਸੀ ਨਾ ਕਿ ਸਰਕਾਰੀ ਸਕੂਲ ਟੀਚਰ ਪੜ੍ਹਾਉਣਾ ਨਹੀਂ ਚਾਹੁੰਦਾ ਜਾਂ ਉਹ ਪੜ੍ਹਾਉਂਦਾ ਨਹੀਂ, ਉਹ ਬਿਲਕੁਲ ਤੁਸੀਂ ਇਸ ਚੀਜ਼ ਨੂੰ ਜ਼ਾਇਲ ਕਰੋ। ਅੱਜ ਵੀ ਸਰਕਾਰੀ ਸਕੂਲ ਟੀਚਰ ਪਹਿਲੇ ਵੀ ਪੜ੍ਹਾਉਂਦਾ ਸੀ, ਅੱਜ ਵੀ ਪੜ੍ਹਾਉਣ ਨੂੰ ਤਿਆਰ ਹੈ ਔਰ ਪੜ੍ਹਾਉਂਦਾ ਹੈ। ਇਹ ਤਸਰ ਲੋਕਾਂ ਤੋਂ ਜ਼ਿਆਦਾ ਖੁਦ ਹੁਕੂਮਤ ਨੇ ਕਾਇਮ ਕੀਤਾ ਹੋਇਆ। ਅੱਛਾ, ਅਸੀਂ ਪੜ੍ਹਾਉਣ ਨੂੰ ਤਿਆਰ ਹਾਂ। ਅਸੀਂ ਅੱਜ ਵੀ ਕਹਿੰਦੇ ਹਾਂ ਕਿ ਇਹਨਾਂ ਕਲਾਸਾਂ ਨੂੰ ਸਕੂਲ ਬੁਲਾਓ। ਅਸੀਂ 7 ਤੋਂ ਲਾ ਕੇ 10:30 ਜਾਂ 10 ਵਜੇ ਤੱਕ ਅਸੀਂ ਉਹਨਾਂ ਨੂੰ ਤਿਆਰੀ ਕਰਵਾਈਏ। ਅਗਰ ਉਹ ਬੱਚੇ ਅਕੈਡਮੀਆਂ ਜਾ ਸਕਦੇ ਨੇ ਤਾਂ ਸਕੂਲਾਂ 'ਚ ਵੀ ਆ ਸਕਦੇ ਨੇ। ਔਰ ਅਸੀਂ ਆਪਣੇ ਉਹਨਾਂ ਬੱਚਿਆਂ ਨਾਲ ਮੁਖਲਿਸ ਹਾਂ। ਅਸੀਂ ਉਹਨਾਂ ਬੱਚਿਆਂ ਦਾ ਫਾਇਦਾ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਜਿਸ ਤਰ੍ਹਾਂ ਇੱਕ ਵਾਲਿदैन ਆਪਣੇ ਬੱਚਿਆਂ ਨਾਲ ਬੇਲੌਸ ਮੁਹੱਬਤ ਕਰਦਾ, ਸ਼ਫਕਤ ਕਰਦਾ ਹੈ, ਅਸੀਂ ਸਰਕਾਰੀ ਉਸਤਾਦ ਉਸੇ ਤਰ੍ਹਾਂ ਹੀ ਕਰਦੇ ਹਾਂ। ਆਗਾ ਸਾਹਿਬ, ਇਸੇ ਵਾਸਤੇ ਤੇ ਗੱਲ ਕਿਹਾ ਜਾਂਦਾ ਹੈ ਕਿ ਉਸਤਾਦ ਜਿਹੜਾ ਹੈ ਰੂਹਾਨੀ ਬਾਪ ਹੁੰਦਾ ਹੈ। ਰੂਹਾਨੀ ਬਾਪ ਹੁੰਦਾ ਹੈ। ਔਰ ਯਕੀਨ ਮੰਨੋ ਕਿ ਜਦੋਂ ਕੋਈ ਬੱਚਾ ਜਿਹੜਾ ਕੋਈ ਕਲਾਸ ਦੇ ਵਿੱਚ ਬੈਠਾ ਹੁੰਦਾ ਹੈ ਔਰ ਉਹਨੂੰ ਕਿਸੇ ਸਬਜੈਕਟ ਦੇ ਵਿੱਚੋਂ ਉਹਦਾ ਵੀਕ ਹੁੰਦਾ ਹੈ, ਉਹਦਾ ਫਿਕਰ ਸਾਨੂੰ ਇੰਝ ਹੀ ਪੈ ਜਾਂਦਾ ਹੈ ਜਿਵੇਂ ਆਪਣਾ ਬੱਚਾ ਸਾਡਾ, ਇਹਨੂੰ ਕਿਸ ਤਰੀਕੇ ਨਾਲ। ਅੱਛਾ, ਇੱਕ ਹੋਰ ਤੁਹਾਨੂੰ ਮੈਂ ਦੱਸਾਂ ਗੱਲ, ਅਸੀਂ ਸਰਕਾਰੀ ਸਕੂਲਾਂ 'ਚ ਕੀ ਕਰਨੇ ਆ, ਅਸੀਂ 0 ਪੀਰੀਅਡ ਵੀ ਲੈਂਦੇ ਆ। ਸਹੀ। 0 ਪੀਰੀਅਡ ਵੀ ਲੈਂਦੇ ਆ ਅਸੀਂ। ਸਵੇਰ ਕੋ ਜਿਹੜੇ ਟੀਚਰ ਦੀ ਡਿਊਟੀ ਹੁੰਦੀ ਹੈ, ਸਵੇਰ ਉਹ ਬਿਫੋਰ ਟਾਈਮ ਆਉਂਦਾ ਹੈ ਅੱਧੇ ਘੰਟੇ ਵਾਸਤੇ, ਔਰ ਬੱਚਿਆਂ ਨੂੰ 0 ਪੀਰੀਅਡ ਲੈ ਕੇ ਫਿਰ ਅਸੀਂ ਅਸੈਂਬਲੀ ਕਰਾਉਂਦੇ ਆ। ਉਸ ਤੋਂ ਇਲਾਵਾ ਜਦੋਂ ਛੁੱਟੀ ਹੋ ਜਾਂਦੀ ਹੈ, ਫਿਰ ਅਸੀਂ ਉਹਨਾਂ ਕਲਾਸਾਂ ਨੂੰ ਬਿਠਾ ਲਈਦਾ, 1 ਜਾਂ 2 ਕਲਾਸਾਂ ਜਿਹੜੀਆਂ ਅਸੀਂ ਸਮਝਦੇ ਆ। ਕਮਜ਼ੋਰ ਨੇ ਥੋੜੀ ਜਿਹੇ ਬੱਚੇ। ਤੁਸੀਂ ਮੈਨੂੰ ਦੱਸੋ ਕਿ ਇੱਕ ਉਸ ਸਰਕਾਰੀ ਉਸਤਾਦ ਏਡੀ ਮਿਹਨਤ ਨਾਲ ਕੰਮ ਕਰ ਰਿਹਾ, ਅਜੇ ਵੀ ਕੋਈ ਸਮਝੇ ਕਿ ਸਰਕਾਰੀ ਟੀਚਰ ਕੰਮ ਨਹੀਂ ਕਰਦਾ ਜਾਂ ਸਰਕਾਰੀ ਟੀਚਰ ਜਿਹੜਾ ਉਹ ਪੜ੍ਹਾਉਣਾ ਨਹੀਂ ਚਾਹੁੰਦਾ, ਸਕੂਲ ਆਉਣਾ ਨਹੀਂ ਚਾਹੁੰਦਾ? ਮੈਂ ਇਹ ਸਮਝਣਾ ਕਿ ਸਾਨੂੰ ਅਸੀਂ ਇਸ ਚੀਜ਼ ਦੀ ਇਜਾਜ਼ਤ ਮੰਗਦੇ ਹਾਂ ਕਿ ਸਾਨੂੰ ਦਿਲ ਜਮੀ ਨਾਲ ਔਰ ਮੁਖਲਸ ਹੋ ਕੇ ਸਾਨੂੰ ਆਪਣਾ ਕੰਮ ਕਰਨ ਦਿਓ। ਬਾਕੀ ਕੰਮ ਸਾਡੇ ਕੋਲ ਜਿਹੜੇ ਨਾ ਉਹ ਤੁਹਾਡੀ ਮਿਹਰਬਾਨੀ ਹੈ, ਤੁਸੀਂ ਹਟਾਓ। ਹੁਣ ਦੇਖੋ, ਜਿਸ ਤਰ੍ਹਾਂ ਮੈਂ ਇਮਤਿਹਾਨੀ ਡਿਊਟੀਆਂ ਦੀ ਗੱਲ ਕੀਤੀ ਹੈ, 11ਵੀਂ 12ਵੀਂ ਕਲਾਸਾਂ ਜਿਹੜੀਆਂ ਨੇ ਬੇਸਿਕਲੀ ਸਾਡੇ ਤੋਂ ਹਾਇਰ ਸੈਕੰਡਰੀ ਸਕੂਲ ਚਾਹੁੰਦੇ ਇੱਕ ਨੇ ਨਾ, ਜ਼ਿਆਦਾਤਰ ਕਾਲਜਸ ਹੀ ਨਾ। ਇਹ ਕਾਲਜਸ ਵਾਲੇ ਜਿਹੜੇ ਨੇ ਉਹ ਕਿਹਨੂੰ ਡਿਊਟੀ ਦਿੰਦੇ? ਤੁਸੀਂ ਲਾਓ ਨਾ ਉਹਨਾਂ ਨੂੰ, ਸੁਪਰਡੈਂਟ ਲਾਓ, ਡਿਪਟੀ ਸੁਪਰਡੈਂਟ ਲਾਓ, ਲੈਕਚਰਾਰ ਜ਼ਿਆਦਾ ਨੇ ਉੱਥੇ। ਸਾਡਾ ਟੀਚਰ ਜਿਹੜਾ ਉਹ ਡਿਊਟੀ ਦੇਣ ਨੂੰ ਤਿਆਰ ਹੈ ਨਿਗਰਾਨ ਦੇ ਤੌਰ ਤੇ। ਹੁਣ ਤੁਸੀਂ ਉਹ ਤੁਹਾਡੀ ਗੱਲ ਨਾ ਮੰਨਣ ਤੇ ਆ ਜਾ ਕੇ ਇੱਕ ਈਜ਼ੀ ਟਾਰਗੇਟ ਸਮਝਦੇ ਹੋ। ਪਾਣੀ ਹਮੇਸ਼ਾ ਨੀਵੇਂ ਪਾਸੇ ਜਾਂਦਾ ਹੈ ਨਾ। ਅੱਛਾ ਬਾਈ ਸਾਹਿਬ, ਜਿਹੜੀ ਗੱਲ ਕਾਸ਼ਫ ਸਾਹਿਬ ਔਰ ਇਹ ਵੀ ਕਰ ਰਹੇ ਨੇ, ਲੇਕਿਨ ਮੇਰਾ ਤੁਹਾਡੇ ਨਾਲ ਸਵਾਲ ਇਹ ਹੈ, ਜੋ ਤੁਸੀਂ ਖੁਦ ਗੱਲ ਛੇੜੀ ਕਿ ਮੌਜੂਦਾ हुकूमत और ख़ास तौर पर मौजूदा वजारत तालीम पंजाब यानी कि वज़ीर तालीम राना सिकंदर हयात साहब
और साढ़े वास्ते बड़े काबिल एहतराम ने, सियासतदान ने, एक अच्छे इंसान ने और एक अल्लाह ताला ने इज्जत दी है वजीर ने। लेकिन गल यह है कि चूंकि असी उस जगह पर बैठे कि असी हर एक के उत्ते काकड़दी बुनियाद पर गल करनी है और राणा सिकंदर हयात साहब जोड़े ने उनका स्टाइल जोड़ा है वजीर तालीम तो घट जोड़ा है ना वजीर खेल वाला है, मौला जट स्टाइल होंदा उन्होंने। तुसी की समझते हो कि अज जो तालीम का जवाल है उहदे च मौजूदा वजारत तालीम का की रोल है? सर देखो बड़ा अच्छा तुसी माशाल्लाह पॉइंट चुके है। मेरे ख्याल नाल कि ਜਿਹੜਾ ਮੌਜੂਦਾ ਨਿਜ਼ਾਮੇ ਤਾਲੀਮ ਹੈ ਨਾ ਉਹ ਦੁਨੀਆ ਦਾ ਅਗਰ ਤੁਸੀਂ ਮੁਕਾਬਲਾ ਕਰਨਾ ਹੈ ਤੇ ਉਹਦੇ ਸਿਲੇਬਸ ਦੇ ਚੇਂਜ ਹੋਣ ਦੀ ਜ਼ਰੂਰਤ ਨਹੀਂ, ਉਹਦੇ ਵਿੱਚ ਮਿਨਿਸਟਰ ਦੇ ਚੇਂਜ ਹੋਣ ਦੀ ਜ਼ਰੂਰਤ ਹੈ। ਉਹਦੀ ਵਜ੍ਹਾ ਕੀ ਹੈ? ਦੇਖੋ ਮੈਂ ਸਾਡਾ ਕੋਈ ਜ਼ਾਤੀ ਤੇ ਉਹਨਾਂ ਨਾਲ ਕੋਈ ਨਹੀਂ ਮਸਲਾ ਹੈ, ਜ਼ਾਤੀ ਨਾਲ ਤਾਂ ਕੋਈ ਨਹੀਂ ਹੈ। ਅਸੀਂ ਤੇ ਇਹ ਕਹਿ ਰਹੇ ਹਾਂ ਕਿ ਪਬਲਿਕ ਜਾਂ ਬੱਚਿਆਂ ਜਾਂ ਮੁਆਸ਼ਰੇ ਜਾਂ ਰਿਆਸਤ ਜਾਂ ਮੁਲਕ ਜਾਂ ਕੌਮ ਦੀ ਨਜ਼ਰੀਆਤ ਔਰ ਅਹਿਸਾਸ ਦੇ ਮੁਤਾਬਿਕ ਬੱਚਿਆਂ ਨੂੰ ਤਾਲੀਮ ਔਰ ਤਰਬੀਅਤ ਦਿੱਤੀ ਜਾਵੇ ਤਸਲਸਲ ਦੇ ਨਾਲ, ਤਾਂ ਕਿ ਉਹ ਮੁਹੱਬੇ ਵਤਨ ਬਣਨ, ਉਹ ਜਾਨਸਾਰ ਬਣਨ, ਉਹ ਹਰ ਮੁਸ਼ਕਿਲ ਵਕਤ ਤੇ ਆਪਣੇ ਫੌਜ ਨਾਲ ਆਪਣੀ ਆਵਾਮ ਨਾਲ ਖਲੋਤੇ ਹੋਣ। ਅਗਰ ਤੁਸੀਂ ਉਹਨਾਂ ਨੂੰ ਪੜ੍ਹਾਣਾ ਹੀ ਨਹੀਂ, ਅਗਰ ਤੁਸੀਂ ਉਹਨਾਂ ਨੂੰ ਦੱਸਣਾ ਹੀ ਨਹੀਂ ਕਿ ਜੋਗਰਾਫੀਆ ਕੀ ਹੈ, ਉਰਦੂ ਕੀ ਹੈ, ਇੰਗਲਿਸ਼ ਕੀ ਹੈ, ਇਸਲਾਮੀਅਤ ਕੀ ਹੈ, ਆਪਣੇ ਨਜ਼ਰੀਆਤ ਔਰ ਅਹਿਸਾਸ ਦੇ ਮੁਤਾਬਿਕ, ਤੇ ਫਿਰ ਉਹ ਮੁਹੱਬੇ ਵਤਨ ਨਹੀਂ ਬਣਨਗੇ। ਫਿਰ ਹਰ ਬੱਚਾ ਇਹੀ ਕਰੇਗਾ ਜਿਹੜਾ ਅੱਜ ਕੱਲ੍ਹ ਹੁੰਦਾ ਪਿਆ ਕਿ ਮੈਂ ਬਾਹਰ ਜਾਣਾ ਜੀ, ਮੈਂ ਬਾਹਰ ਜਾਣਾ ਜੀ। ਉਹ ਬਾਹਰ ਕਿਉਂ ਜਾ ਰਿਹਾ, ਮੁਤਨਫਰ ਕਿਉਂ ਹੋ ਰਿਹਾ? ਕਿਉਂਕਿ ਉਹਦੀ ਗਰੂਮਿੰਗ ਦੇ ਵਿੱਚ ਇਹ ਕਸਰ ਰੱਖੀ ਗਈ ਹੈ ਕਿ ਉਹਦੀ ਜਿਹੜੀ ਤਾਲੀਮ ਦਾ ਤਸਲਸਲ ਹੈ ਉਹ ਜਾਰੀ ਨਹੀਂ ਰਹਿ ਪਾ ਰਿਹਾ। ਹੁਣ ਅਸਲ ਗੱਲ ਮੈਂ ਤੁਹਾਨੂੰ ਇੱਕ ਹੋਰ ਮਦਦ ਦੀ ਗੱਲ ਦੱਸਣਾ ਵਾ ਕਿ ਸਾਡਾ ਤੇ ਇਹ ਪੁਆਇੰਟ ਨਹੀਂ ਆਵੇ ਕਿ ਟੀਚਰ ਮਿਹਨਤ ਕਰਦਾ ਜਾਂ ਨਹੀਂ ਕਰਦਾ। ਜ਼ਾਹਿਰ ਹੈ ਟੀਚਰ ਨੇ ਮਿਹਨਤ ਕਰਨੀ ਹੈ, ਉਹ ਪ੍ਰੋਫੈਸ਼ਨਲਿਸਟ ਹੈ, ਭਾਵੇਂ ਉਹ ਸਰਕਾਰ ਦੇ ਵਿੱਚ ਹੋਵੇ ਭਾਵੇਂ ਪ੍ਰਾਈਵੇਟ ਹੋਵੇ, ਕੋਈ ਵੀ ਆਪਣਾ ਕਾਰੋਬਾਰ ਤੇ ਤਬਾਹ ਨਹੀਂ ਕਰਦਾ ਨਾ ਸਰ। ਟੀਚਰ ਨੇ ਤਨਖਾਹ ਲੈਣੀ ਹੈ, ਸਰਕਾਰੀ ਵੀ ਹੋਵੇ ਪ੍ਰਾਈਵੇਟ ਹੋਵੇ। ਲੇਕਿਨ ਅਸਲ ਜਿਹੜਾ ਮਸਲਾ ਹੈ, ਜਿਹੜਾ ਸਭ ਤੋਂ ਵੱਡਾ ਔਰ ਅਸਲ ਮਸਲਾ ਹੈ ਕਿ ਪੰਜਾਬ ਲਾਹੌਰ ਦਾ ਨਾਂ ਨਹੀਂ ਹੈਗਾ ਸਰ। ਪੰਜਾਬ ਦੇ ਵਿੱਚ ਐਸੇ ਵੀ ਇਲਾਕੇ ਨੇ ਜਿਹੜੇ ਸਵੇਰੇ 7 ਵਜੇ ਤੋਂ ਅਗਰ ਸਮਰ ਕੈਂਪ ਸ਼ੁਰੂ ਹੁੰਦਾ ਨਾ, ਜਿਹੜਾ ਇਹਨਾਂ ਨੇ ਕੀਤਾ ਹੈ ਜਨੂਬੀ ਪੰਜਾਬ ਵਿੱਚ, ਉੱਥੇ ਟਰਾਂਸਪੋਰਟ ਦਿੱਤੀ ਇਹਨਾਂ ਨੇ, ਉੱਥੇ ਲੋਕਲ ਟਰਾਂਸਪੋਰਟ ਹੈ ਵੇ, ਉੱਥੇ ਸਕੂਲਾਂ ਦੇ ਵਿੱਚ ਟਰਾਂਸਪੋਰਟ ਹੈ ਵੇ। ਅੱਜ ਤੱਕ ਇਹ ਟਰਾਂਸਪੋਰਟ ਤੇ ਦੇ ਨਹੀਂ ਸਕੇ। ਤਾਲੀਮ ਔਰ ਤਰਬੀਅਤ ਦੇ ਵਿੱਚ ਸਭ ਤੋਂ ਵੱਡੀ ਫੈਸਿਲਿਟੀ ਚਾਰ ਦੀਵਾਰੀ ਤੋਂ ਬਾਅਦ ਟਰਾਂਸਪੋਰਟ ਹੈ ਵੇ। ਜਿਹੜਾ ਬੱਚਾ ਪਹੁੰਚ ਨਹੀਂ ਸਕੇਗਾ ਉਹ ਕਰੇਗਾ ਕੀ? ਅੱਛਾ, ਮੈਂ ਇਸ ਕਰਕੇ ਕਹਿੰਦਾ ਵਾ ਕਿ ਰਾਣਾ ਸਿਕੰਦਰ ਹਯਾਤ ਸਾਹਿਬ ਨੂੰ ਸੰਜੀਦਾ ਹੋਣਾ ਚਾਹੀਦਾ, ਜਾਂ ਕੋਈ ਹੋਰ ਵਜ਼ਾਰਾ ਲੈਣਾ। ਵਜ਼ੀਰ ਵਾਸਤੇ ਤਾਂ ਕੋਈ ਮਸਲਾ ਨਹੀਂ, ਉਹਨਾਂ ਤੇ ਕੰਮ ਹੀ ਕਰਨਾ। ਉਹ ਇਸ ਕਰਕੇ ਮੈਂ ਕਹਿੰਦਾ ਵਾ ਕਿ ਪੜ੍ਹਾਈ ਜਾਂ ਐਜੂਕੇਸ਼ਨ ਦੀ ਬੀਟ ਸਿਰਫ ਇਹ ਨਹੀਂ ਹੈ ਵੇ ਕਿ ਤੁਸੀਂ ਲੰਡਨ ਜਾਣਾ ਜਾਂ ਲਾਹੌਰ ਜਾਣਾ ਜਾਂ ਬੋਰਡ ਦੇ ਇਮਤਿਹਾਨ ਕਰਵਾਉਣੇ ਨੇ। ਹਾਲੇ ਤਾਂ ਅੱਜ ਦਾ ਸਾਡਾ ਟੌਪਿਕ ਨਹੀਂ ਗਾ, ਤੇ ਬੋਰਡਾਂ ਦੇ ਬੁਰੇ ਹਾਲਾਤ ਨੇ। ਅਸਲ ਮਸਲਾ ਇਹ ਹੈ ਵੇ ਕਿ ਜਿਹੜਾ ਇਲਮ ਦੋਸ ਹੋਵੇ, ਜਿਹਨੂੰ ਤਾਲੀਮ ਔਰ ਤਰਬੀਅਤ ਦੇ ਮਤਲਬ ਦਾ ਪਤਾ ਹੋਵੇ। ਹੁਣ ਟੀਚਰ ਮਿਸਾਲ ਦੇ ਤੌਰ ਤੇ ਆਪਣੇ ਤੌਰ ਤੇ ਜੋ ਵੀ ਤਰਬੀਅਤ ਕਰ ਰਿਹਾ ਬੱਚੇ ਦੀ, ਉਹ ਜਦੋਂ ਵੱਡਾ ਹੁੰਦਾ ਹੈ ਉਹ ਇਹੋ ਜਿਹੇ ਸਿਆਸਤਦਾਨ ਦੇਖਦਾ। ਮੈਂ ਤੇ ਤੁਹਾਨੂੰ ਲਤੀਫੇ ਦੇ ਤੌਰ ਤੇ ਗੱਲ ਦੱਸਾਂਗਾ ਕਿ ਸਰਕਾਰੀ ਟੀਚਰਾਂ ਨੂੰ ਇਸ ਕਰਕੇ ਵੀ ਡਿਊਟੀ ਤੇ ਲਾਇਆ ਜਾਂਦਾ ਕਿ ਕਬੀਨਾ ਦੇ ਕੋਈ ਪੜ੍ਹੇ ਲਿਖੇ ਬੰਦੇ ਹੀ ਨਹੀਂ ਹੈਗੇ। ਔਰ ਦੂਸਰੀ ਗੱਲ ਕਿ ਅਗਰ ਕਾਲਜ ਕੈਡਰ ਦੀ ਤੁਸੀਂ ਗੱਲ ਕਰੋ, ਉੱਥੇ ਵੀ 9000 ਸ਼ਾਰਟੇਜ ਹੈ ਸਰ ਟੀਚਰਾਂ ਦੀ। 18000 ਦੀ ਸਟਰੈਂਥ ਹੈ ਤੇ ਉਹਦੇ ਚ ਵੀ 9000 ਘੱਟ, 9000 ਲੈਕਚਰ ਘੱਟ ਨੇ। ਹਾਲੇ ਤੇ ਚਲੋ ਸਕੂਲਾਂ ਦੇ ਵਿੱਚ ਫੇਰ ਵੀ ਕੋਈ 1.5-2 ਲੱਖ ਟੀਚਰ ਹੈ ਵੇ, ਇਸ ਕਰਕੇ ਉਹਨਾਂ ਦੀ ਡਿਊਟੀ ਨਾਲ। ਤੇ ਬਾਕੀ ਪੜ੍ਹੇ ਲਿਖੇ ਨਹੀਂ ਹੈਗੇ। ਮੈਂ ਉਹਨਾਂ ਨੂੰ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੁੰਦਾ ਜਿਹੜਾ ਨੂਨ ਲੀਗ ਵਾਸਤੇ ਹੁੰਦਾ ਹੈ, ਕਿਉਂਕਿ ਸਾਡੀ ਤੇ ਦੇਖੋ ਜੰਗ ਅਸੀਂ ਹਕੂਮਤ ਦੇ ਨਾਲ, ਵਜ਼ੀਰ ਆਲਾ ਦੇ ਨਾਲ, ਵਜ਼ੀਰ ਆਲਾ ਦਾ ਵਿਜ਼ਨ ਦੇ ਨਾਲ ਵੀ ਹੈਗੇ। ਲੇਕਿਨ ਅਸੀਂ ਵਜ਼ੀਰ ਆਲਾ ਨੂੰ ਇਹ ਦੱਸਣਾ ਚਾਹ ਰਹੇ ਹਾਂ ਕਿ ਤੁਹਾਡੇ ਵਿਜ਼ਨ ਨੂੰ ਜਿਹੜੀ ਕਾਰੀ ਜ਼ਰਬ ਲੱਗਦੀ ਪਈ ਹੈ ਆਵਾਮ ਦੇ ਵਿੱਚ, ਤੁਹਾਡੀ ਜਿਹੜੀ ਸ਼ੋਹਰਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਫੜੋ। ਤੁਹਾਡੇ ਵਾਸਤੇ ਕੀ ਮਸਲਾ ਹੈ? 10,000 ਮਿਨਿਸਟਰ ਨੇ, ਬਲਕਿ ਮੈਂ ਕਹਿੰਦਾ ਇਸ ਤੋਂ ਵੀ ਜ਼ਿਆਦਾ ਹੋਣਗੇ। ਇੱਕ ਨੂੰ ਛੱਡੋ, ਮਸ਼ੀਨ ਹਰ ਐਮਪੀ ਉਮੀਦਵਾਰ ਹੈ ਜੀ ਸਰ। ਮੈਂ ਕਹਿੰਦਾ ਜੀ ਮਸ਼ੀਨ ਰੱਖ ਲਓ। ਤੇ ਇਸ ਕਰਕੇ ਮੈਂ ਸਮਝਦਾ ਵਾਂ ਕਿ ਤਾਲੀਮ ਔਰ ਤਰਬੀਅਤ ਦੇ ਵਿੱਚ ਤੁਹਾਨੂੰ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ। ਟੀਚਰ ਅਗਰ ਮੈਂ ਮੇਰੀ ਪਰਸਨਲ ਰਾਏ ਹੈਗੀ ਹੈ, ਮੈਂ ਕਿਸੇ ਦੇ ਉਹਦੇ ਚ ਨਹੀਂ ਕਰ ਰਿਹਾ। ਅਗਰ ਟੀਚਰ ਇਹ ਕਹਿ ਰਿਹਾ ਕਿ ਮੈਂ 0 ਪੀਰੀਅਡ ਵੀ ਪੜ੍ਹਾਉਣਾ ਵਾ, ਤੇ ਮੈਂ ਕਹਿੰਦਾ ਆਪਣੇ ਆਪ ਨਾਲ ਜ਼ਿਆਦਤੀ ਕਰ ਰਿਹਾ। ਅਗਰ ਉਹ ਕਹਿੰਦਾ ਕਿ ਜੀ ਮੈਂ ਸਵੇਰ ਪੜਾਵਾਂਗਾ ਔਰ ਸ਼ਾਮ ਨੂੰ ਇਮਤਿਹਾਨ ਨਾ, ਮੈਂ ਸ਼ਾਮ ਨੂੰ ਵੀ ਡਿਊਟੀ ਦੇਵਾਂਗਾ, ਤਾਂ ਆਪਣੇ ਆਪ ਨਾਲ ਜ਼ਿਆਦਤੀ ਕਰ ਰਿਹਾ। ਕਿਉਂਕਿ ਰੂਲਸ ਨਹੀਂ ਹੈਗੇ, ਇਹ ਤਾਲੀਮੀ ਕੈਲੰਡਰ ਦੇ ਮੁਤਾਬਿਕ ਰੂਲਸ ਨਹੀਂ ਹੈਗੇ। ਰੂਲਸ ਹੈਗੇ ਨੇ ਸਵੇਰ ਵੀ ਪੇਪਰ ਹੋਏਗਾ, ਸ਼ਾਮ ਨੂੰ ਵੀ ਹੋਏਗਾ। ਟੀਚਰ ਤੁਸੀਂ ਕਰਨੇ ਨੇ, ਨਿਗਰਾਨ ਅਮਲਾ ਤੁਸੀਂ ਕਰਨਾ ਹੈ, ਪਹਿਲੇ ਵੀ ਕਰਨਾ ਸੀ। ਵਸਾਇਲ ਹੁਕੂਮਤ ਨੇ ਫਰਾਹਮ ਕਰਨੇ ਆ ਸਾਰੇ ਜੀ, ਵਸਾਇਲ ਹੁਕੂਮਤ ਨੇ। ਟੀਚਰ ਮਰਦਾ ਹੀ ਐਸੇ ਕਰਕੇ ਸਾਡੇ ਵਾਸਤੇ ਤੇ ਕਾਬਲੇ ਇਤਰਾਮ ਹੈ, ਸਾਡੇ ਉਸਤਾਦ ਨੇ, ਸਾਡੇ ਸਾਰੇ ਅੱਖਾਂ ਤੇ ਨੇ। ਲੇਕਿਨ ਉਹ ਵਿਚਾਰਾ ਫਸਦਾ ਹੀ ਉਦੋਂ ਹੈ ਜਦੋਂ ਉਹ ਕਹਿੰਦਾ ਜੀ ਮੈਂ ਹਰ ਕੰਮ ਕਰਾਂਗਾ। ਸਹੀ ਭਾਈ, ਤੁਸੀਂ ਰੂਲਸ ਦੇ ਮੁਤਾਬਿਕ ਕੰਮ ਕਰੋ। ਜਦੋਂ ਗਵਰਨਮੈਂਟ ਤੁਹਾਨੂੰ ਨੋਟੀਫਿਕੇਸ਼ਨ ਦੇ ਰਹੀ ਹੈ ਰੂਲ ਦੇ ਮੁਤਾਬਿਕ, ਵਜ਼ਾਰਤ ਦੇ ਤਾਲੀਮ ਤੁਹਾਨੂੰ ਹਿੱਲਣ ਨਹੀਂ ਦੇ ਰਹੀ, ਉਹ ਕਹਿੰਦੀ ਜਾਂ ਜੀ ਕਰੋ। ਅਸਾਤਜ਼ਾ ਦੀ ਤਰਬੀਅਤ ਨਹੀਂ ਹੋ ਰਹੀ। 6 ਮਹੀਨੇ ਹੋ ਗਏ ਨੇ ਸਰ, ਟੀਚਰਸ ਟ੍ਰੇਨਿੰਗ ਨਹੀਂ ਹੋਈ। ਪੈਕਟਾ ਇੱਕ ਅਦਾਰਾ ਬਣਾਇਆ ਜਿਹੜਾ ਬਿਲਕੁਲ ਨਾਕਾਮ ਹੋ ਗਿਆ। ਦਰਸੀ ਕੁਤਬ ਛਪ ਕੇ ਨਹੀਂ ਆ ਸਕੀਆਂ। ਲੋਕੀ ਤਰਸਦੇ ਪਏ ਨੇ ਕਿਤਾਬਾਂ ਨੂੰ। ਜਾਓ
ਮੈਂ ਹੁਣੇ ਤੁਹਾਨੂੰ ਦੱਸ ਦਿੰਦਾ, ਕਿਸੇ ਦੁਕਾਨ ਤੇ ਚਲੇ ਜਾਓ, ਉਹਨੂੰ ਕੋ ਫਲਾਨੀ ਕਲਾਸ ਦਾ ਸਿਲੇਬਸ ਦੇ ਦੇਵੇ, ਇੱਕ ਜਾਂ ਦੋ ਤੁਹਾਨੂੰ ਕਿਤਾਬਾਂ ਦੇ ਭਾਈ ਸਾਹਿਬ ਬਿਲਕੁਲ ਤੁਹਾਡੀ ਗੱਲਾਂ ਸਹੀ ਨੇ ਕਿ ਸਾਡੀ ਜਿਹੜੀ ਵਜ਼ੀਰ ਆਲਾ ਨੇ ਉਹਨਾਂ ਦਾ ਵਿਜ਼ਨ ਵੀ ਅੱਛਾ ਹੈ, ਲੇਕਿਨ ਮਸਲਾ ਟੀਮ ਦਾ ਹੈ, ਕਿਉਂਕਿ ਟੀਮ ਅੱਛੀ ਹੋਏਗੀ ਤੇ ਲੀਡਰ ਦਾ ਵਿਜ਼ਨ ਜਿਹੜਾ ਹੈ ਉਹ ਪੂਰਾ ਹੋਏਗਾ। ਇਹ ਜਿਹੜਾ ਖਿਡਾਰੀ ਹੈਗਾ ਨਾ, ਇਹ ਵੀ ਲਤੀਫਾ ਹੀ ਹੈ ਵੇ,